ਉਹਦਾ ਮੈਂ ਕੋਠਾ ਢਾ ਦੂੰਗਾ, ਉਹਦਾ ਮੈਂ ਰਹਿਣ ਪੱਕਾ ਨਹੀਂ ਦੇਣਾ। ਐ ਨਹੀਂ, ਇਹ ਥੋੜਾ ਝੂਠ ਆ ਜੀ। ਮੈਂ ਨਸ਼ਾ ਖਤਮ ਕਰ ਦੇਣਾ। ਇਹ ਨਸ਼ਾ ਕਿੱਦਾਂ ਖਤਮ ਕਰ ਦੂਗਾ? ਇਹ ਠੇਕੇ ਬੰਦ ਕਰੇ ਖਾਂ, ਇਹ ਗੋਲੀਆਂ ਵਾਲੀਆਂ ਦੁਕਾਨਾਂ ਬੰਦ ਕਰੇ ਖਾਂ। ਇਹ ਕਿਉਂ ਕਰਦਾ ਏਦਾਂ? ਇਹਨੂੰ ਕਿਹੜਾ ਦੀਦਾ ਨਿਗਾ? ਸਭ ਕੁਝ ਦੀਦਾ। ਮੁੱਖ ਮੰਤਰੀ ਕੋਈ ਵੀ ਬਣਦਾ, ਇਹਨੂੰ ਕਿਸੇ ਨੇ ਵੋਟ ਪਾਉਣੀ ਅੱਗੇ ਤੋਂ, ਇਹਦਾ ਮੈਨੂੰ ਲੱਗਦਾ ਪੁੱਤ ਪੋਤਾ ਵੀ ਨਹੀਂ ਖੜਾ ਹੋ ਸਕਦਾ ਵਿਚਾਰੇ ਦਾ। ਇਹਨੇ ਬਹੁਤ ਕੰਮ ਗਲਤ ਕੀਤਾ। ਨਸ਼ੇ ਬੰਦ ਕਰਨ ਦੀ ਆ ਕਿ ਉੱਥੇ ਭਗਵੰਤ ਮਾਨ ਨੇ ਆਉਣਾ ਆ ਤੇ ਉੱਥੇ ਚੱਲੋ, ਇਹ ਕਹਿ ਕੇ ਲਿਆਂਦਾ ਵਾ। ਤੇ ਅੰਦਰ ਨਸ਼ੇ ਬੰਦ ਕਰਨ ਦੀ ਕੋਈ ਗੱਲ ਵੀ ਹੋਈ? ਨਸ਼ੇ ਬੰਦ ਦੀ ਕਿੱਥੇ? ਅੱਧੇ ਉਹ ਸਾਰੇ ਤਾਂ ਨਸ਼ਾ ਤਸਕਰ ਵਿੱਚ ਬੈਠੇ ਹੋਣੇ ਆ, ਉੱਥੇ ਕਿਹੜੀ ਬੰਦ ਹੋਣੀ ਆ? ਨਸ਼ਾ ਕੋਈ ਬੰਦ ਨਹੀਂ ਹੋਣਾ। ਜਿਹੜਾ ਨਸ਼ਾ ਫੜਦੀ ਆ ਸਰਕਾਰ, ਉਹ ਦੱਸੋ ਕਿਹੜੇ ਖੂਹ ਸੱਟ ਕਹਿੰਦੀ? ਉਹ ਅਲੱਦ ਪਲੱਦ ਹੋਈ ਜਾਂਦਾ ਨਾ, ਵੱਡਿਆਂ ਤੋਂ ਛੋਟੇ ਮੱਛਰਾਂ ਕੋਲੋਂ ਆਈ ਜਾਂ ਮੱਛਰ ਕਾ ਵੀ ਨਸ਼ਾ ਤਸਕਰ ਜਿਹੜੇ ਵੱਡਿਆਂ ਨੂੰ ਨਹੀਂ ਫੜਦੇ, ਛੋਟੇ ਦਾ ਨਿਆਣਾ ਕੋਈ ਖਾ ਵੀ ਲੈਂਦਾ ਤਾਂ ਉਹਨੂੰ ਚੱਕ ਕੇ ਲੈ ਜਾਂਦੇ ਆ, 5 ਸਾਲਾਂ ਦੀ ਜੇਲ੍ਹ ਕਰ ਦਿੰਦੇ ਆ। ਪੁਲਿਸ ਵਾਲੇ ਜਿਹੜੇ ਕਿ ਨਹੀਂ ਆਉਂਦੇ ਆ, ਉਹ ਸਮਾਨ ਵੀ ਲਾਉਂਦੇ ਆ, ਦੇ ਕੇ ਵੀ ਜਾਂਦੇ ਆ। ਅੱਛਾ, ਆਹਾ, ਇਹ ਕੁਝ ਚੱਲਦਾ। ਆਹਾ, ਕਿਹੜੇ ਪਿੰਡੋਂ ਆਏ ਹੋ? ਸ਼ਾਹਕੋਟੋਂ। ਉੱਥੇ ਚੱਲਦਾ ਇਹ ਕੰਮ? ਆਹਾ, ਹੋ ਜਾ ਪੰਜਾਬ ਚ ਬੰਦ। ਤੁਹਾਡੇ ਪਿੰਡ 'ਚ ਕਾਰਵਾਈ ਨਹੀਂ ਹੋਈ ਕਦੀ? ਵੈਸੇ ਕਦੇ ਵੀ ਹੋਈ? ਕਿਉਂ ਨਹੀਂ ਹੁੰਦੀ ਕਾਰਵਾਈ? ਕਾਹਦੇ ਪੁਲਿਸ ਵਾਲੇ ਪਕਾਉਂਦੇ ਆ? ਪੁਲਿਸ ਵਾਲੇ ਪਕਾਉਂਦੇ ਆ, ਖੁਦ ਪਕਾਉਂਦੇ ਆ। ਹਾਂ, ਡੰਗਾ ਲੈ ਕੇ ਆਉਂਦੇ, ਮਾਨ ਨੂੰ ਕਹਿੰਦੇ ਅਸੀਂ ਤਾਂ ਵਿਜੀਲੈਂਸ ਕਰਨਾ ਕਰੂ। ਕੁੱਲ ਕੈਮਰੇ ਦੇ ਪਿਛਲੇ ਬੰਨੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਰੈਲੀ ਚੱਲ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਨੇ, ਪਰ ਇਧਰਲੇ ਬੰਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਲੋਕ ਬਾਹਰ ਆ ਕੇ ਬੈਠੇ ਨੇ। ਇਹ ਸਾਰੇ ਦੇ ਸਾਰੇ ਨਰੇਗਾ ਵਰਕਰ ਨੇ, ਇਹਨਾਂ ਨੂੰ ਨਰੇਗਾ ਦੇ ਤਹਿਤ ਇੱਥੇ ਲਿਆਂਦਾ ਗਿਆ। ਐ ਭਰੀਆਂ ਜਾਂਦੀਆਂ ਨੇ ਰੈਲੀਆਂ। ਇਹਨਾਂ ਨਾਲ ਗੱਲ ਕਰਦੇ ਆ, ਇਹਨਾਂ ਤੋਂ ਜਾਣਦੇ ਆ ਭਾਈ ਵੀ ਤੁਹਾਡਾ ਇਹ ਕੰਮ ਹੈ, ਤੁਹਾਨੂੰ ਇਸ ਕੰਮ ਦੀ ਤਾਂ ਇਹ ਦਿੰਦੇ ਨੇ, ਦਿਹਾੜੀ ਦਿੰਦੇ ਨੇ। ਬਾਪੂ ਜੀ ਚਾਨਣਾ ਪਾਇਓ ਜਰਾ, ਤੁਹਾਨੂੰ ਇਹੀ ਕਹਿ ਕੇ ਲਿਆਂਦਾ ਵੀ ਤੁਸੀਂ ਨਰੇਗਾ ਵਰਕਰ ਹੈ, ਗੱਡੀ 'ਚ ਬੈਠੋ ਅੱਜ ਦਿਹਾੜੀ? ਬਸ ਠੀਕ ਹੈ। ਇਹ ਗੱਲ ਇਹ ਕਿ ਅੱਜ ਵੀ ਨਰੇਗਾ ਦੇ ਵਿੱਚ ਅਸੀਂ ਲੱਗੇ ਆ। ਨਰੇਗਾ ਦੀ ਬਦੌਲਤ ਇਸ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ, ਕੱਖ ਨਹੀਂ ਕੀਤਾ। ਇਹ ਤਾਂ ਪਰ ਤੁਹਾਨੂੰ ਪੈਨਸ਼ਨ ਜਿਹੜੀ ਆ ਉਹ ਵੀ ਸਾਡੀ ਅੱਗੇ ਪਿੱਛੇ ਧੱਕ ਕੇ ਕਰ ਦਿੰਦਾ। ਇਹ ਤੁਹਾਨੂੰ ਸਹੀ ਗੱਲ ਮੈਂ ਦੱਸਦਾ, ਦਾਣੇ 5-5 ਕਿਲੋ ਆਉਣ ਲੱਗ ਪਏ ਆ। ਕਿੱਥੇ ਬੋਰਾ ਮਿਲਦਾ ਹੀ, ਕਿੱਥੇ ਉਹ ਵੀ ਬਹੁਤ ਥੋੜੇ ਹੋ ਗਏ ਆ। ਇੰਨੇ ਗਰੀਬਾਂ ਨੂੰ ਜਾਨੀ ਦੁਖੀ ਆ, ਪਰੇਸ਼ਾਨ। ਇਹ ਕੋਈ ਨਾ ਕੋਈ ਮੁੱਖ ਮੰਤਰੀ ਮੁੜ ਕੇ ਤੇ ਇਹਨੂੰ ਵੋਟਾਂ ਹੁਣ ਤਾਂ ਪੈਣੀਆਂ ਹੀ ਨਹੀਂ। ਇਹ ਪਾਉਣੋਂ ਵੀ ਲੋਕ ਹਟ ਕੇ, ਸੱਚੀ ਮੇਰੀ ਗੱਲ ਆ। ਇਹ ਤਾਂ ਕਹਿੰਦਾ ਜੀ ਮੈਂ ਨਸ਼ਾ ਖਤਮ ਕਰ ਦੇਣਾ। ਇਹ ਨਸ਼ਾ ਕਿੱਦਾਂ ਖਤਮ ਕਰ ਦੂਗਾ? ਇਹ ਠੇਕੇ ਬੰਦ ਕਰੇ ਖਾਂ, ਇਹ ਗੋਲੀਆਂ ਵਾਲੀਆਂ ਦੁਕਾਨਾਂ ਬੰਦ ਕਰੇ ਖਾਂ। ਇਹ ਕਿਉਂ ਕਰਦਾ ਏਦਾਂ? ਇਹਨੂੰ ਕਿਹੜਾ ਦੀਦਾ ਨਿਗਾ? ਸਭ ਕੁਝ ਦੀਦਾ। ਮੁੱਖ ਮੰਤਰੀ ਕੋਈ ਵੀ ਬਣਦਾ, ਉਹਨੂੰ ਸਭ ਕੁਝ ਦੀਦਾ, ਠੇਕੇ ਦੀਦੇ। ਉਹ ਉਤੋਂ ਸ਼ਰਾਬ ਆਉਣੀ ਬੰਦ ਹੋਵੇ, ਗੋਲੀਆਂ ਜਿਹੜੀਆਂ ਵੇਚਦੇ ਆ ਗੋਲੀਆਂ ਬੰਦ ਹੋ ਜਾਣ, ਉਹ ਦੁਕਾਨਾਂ ਬੰਦ ਕਰੇ। ਹੋਰ ਜਿਹੜੇ ਘਰਾਂ ਦੇ ਵਿੱਚ ਪੋਸਟ ਆ, ਡੋਡੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਮ ਲੋਕੀ ਖਾਂਦੇ ਪੀਂਦੇ ਆ, ਉਹ ਬੰਦ ਕਰੇ। ਉਹ ਘਰਾਂ ਦਾ ਚਲੋ ਹੁਣ ਹੁਕਮ ਨੇ ਕਰ ਦਿੱਤਾ, ਉਹਦਾ ਮੈਂ ਕੋਠਾ ਢਾ ਦੂੰਗਾ, ਉਹਦਾ ਮੈਂ ਰਹਿਣ ਪੱਕਾ ਨਹੀਂ ਦੇਣਾ। ਐ ਨਹੀਂ, ਇਹ ਥੋੜਾ ਝੂਠ ਆ। ਲੋਕੀ ਇਹਨੂੰ ਪੈਸਾ ਚੜਾਵਾ ਗੁਰਦੁਆਰੇ ਨੂੰ ਚਾੜ ਦਿੰਦੇ ਆ ਤੇ ਆਪ ਜਨਤਾ ਰੁਲਦੀ ਆ। ਸਮਝ ਗਏ? ਅਸੀਂ ਬਾਹਰ ਸਾਰਾ ਆਏ। ਇਹ ਹੁਣ ਕੋਈ ਗੱਲ ਸਮਝ ਆਈ ਤੁਹਾਨੂੰ ਅੰਦਰ ਜਿਹੜਾ ਲਿਆਂਦਾ ਗਿਆ ਇੱਕ ਨਸ਼ਾ? ਕੋਈ ਨਹੀਂ, ਪੁਲਿਸ ਆ ਵਿਚਾਰੀ ਆਪਦਾ ਫਰਜ਼ ਅਦਾ ਕਰ ਰਹੀ ਆ। ਪੁਲਿਸ ਉਹ ਜਨਤਾ ਨੂੰ ਬਿਠਾ ਰਹੀ ਆ, ਪਾਣੀ ਆਪ ਦਿੰਦੇ ਆ, ਉਹ ਜੋ ਕੋਈ ਮੰਗਦਾ ਉਹਦੇ ਵਾਸਤੇ ਸਹੂਲਤ ਉਹ ਪੁਲਿਸ ਪੂਰੀ ਕਰ ਰਹੀ ਆ। ਏਦਾਂ ਤੇ ਆ ਨਰੇਗਾ ਦੀ ਕਾਪੀ ਲਈ ਫਿਰਦੇ ਹੋ ਇਹ ਤੁਸੀਂ? ਕਾਪੀ ਨਰੇਗਾ ਦੀ ਆ ਜੀ, ਸਾਡਾ ਇਹਨੇ ਕੋਈ ਕਰਤੱਵ ਪੂਰਾ ਨਹੀਂ ਕੀਤਾ। ਅੱਛਾ, ਇਹ ਗੱਲ ਆ। ਇਹ ਕਿਤਾਬ ਫੜੀ, ਇਹ ਪੜ੍ਹ ਕੇ ਦੇਖੋ ਤੇ ਗਰੀਬਾਂ ਦੀਆਂ ਸਾਰੀਆਂ ਹੀ ਹਾਲਤਾਂ ਇਹਦੇ ਵਿੱਚ ਆ। ਨਰੇਗਾ ਵਰਕਰ ਦਾ ਤਾਂ ਕਹਿੰਦੇ ਵੀ ਬਜਟ 'ਚ ਵੀ ਅੱਧਾ ਹਿੱਸਾ ਰੱਖਦੇ ਨੇ ਤੇ ਉਸ ਤੋਂ ਬਾਅਦ ਦਿਹਾੜੀਆਂ ਮਿਲ ਨਹੀਂ ਰਹੀਆਂ ਜਿੰਨੇ ਦਿਨਾਂ 'ਚ ਕੰਮ ਮਿਲਣਾ ਹੁੰਦਾ। ਪੈਸੇ ਨਹੀਂ ਆਉਂਦੇ, ਕਦੇ ਪੈਸੇ ਵੀ ਰੁਕ ਜਾਂਦੇ ਆ। ਹਾਂਜੀ, ਕਿੰਨੇ ਜੀ? 4 ਵਾਰੀਆਂ ਲਾ ਚੁੱਕੇ ਆ। ਹਾਂ, ਪੈਸੇ ਨਹੀਂ ਆਏ। ਪੈਸੇ ਨਹੀਂ ਆਏ ਤੇ ਫੇਰ ਕਾਹਦੇ ਮੁੱਖ ਮੰਤਰੀ? ਇਹ ਤਾਂ ਕਹਿੰਦੇ ਮੈਂ ਪਿੰਡਾਂ 'ਚੋਂ ਸਰਕਾਰ ਚੱਲੂਗੀ, ਚੁੱਲ੍ਹੇ ਬਾਲਣਗੇ ਲੋਕਾਂ ਦੇ। ਇਹਨੂੰ ਕਿਸੇ ਨੇ ਵੋਟ ਪਾਉਣੀ ਅੱਗੇ ਤੋਂ, ਇਹਦਾ ਮੈਨੂੰ ਲੱਗਦਾ ਪੁੱਤ ਪੋਤਾ ਵੀ ਨਹੀਂ ਖੜਾ ਹੋ ਸਕਦਾ ਵਿਚਾਰੇ ਦਾ। ਇਹਨੇ ਬਹੁਤ ਕੰਮ ਗਲਤ ਕੀਤਾ। ਗਰੀਬਾਂ ਨੂੰ ਭਾਵੇਂ ਫਾਂਸੀ ਤੇ ਲਾ ਕੇ ਬੰਦਾ ਗਰੀਬਾਂ ਨੂੰ ਉਠਾਲੇ, ਫੇਰ ਗੱਡੀ ਚੱਲਦੀ ਆ। ਕਿੱਦਾਂ ਨਹੀਂ ਬਣਾਈ? ਕਿੱਦਾਂ? ਕੱਲਾ ਲੰਗਰ ਚੱਲ ਰਿਹਾ, ਸਾਰੇ ਬੁੜੀਆਂ ਬੰਦੇ ਚਾਹ ਤੋਂ ਹੀ ਬੈਠੇ ਆ। ਅੱਛਾ, ਚਾਹ ਨਹੀਂ ਬਣਾਈ? ਚਾਹ ਵੀ ਨਹੀਂ ਬਣੀ। ਅੱਛਾ, ਕਿੱਦਾਂ ਕਿੰਨੀ ਦਿਹਾੜੀ ਨਹੀਂ ਆਈ ਤੁਸੀਂ ਦੱਸ ਰਹੇ ਸੀ? ਦਿਹਾੜੀ ਸਾਡੀ ਤਿੰਨਾਂ ਹਫ਼ਤਿਆਂ ਦੀ ਪੈਸੇ ਆਏ ਨਹੀਂ, 3 ਮਹੀਨਿਆਂ ਦੇ। ਠੀਕ ਹੈ, ਸਰਕਾਰ ਕਹਿੰਦੀ ਵੀ ਸਾਨੂੰ ਤੁਸੀਂ ਦੱਸਣਾ ਵੀ ਨਸ਼ਾ ਤੁਹਾਡੇ ਮਹੱਲੇ 'ਚ ਕੌਣ ਵੇਚਦਾ, ਤੁਸੀਂ ਦੱਸੋ। ਸਰਕਾਰ ਨੂੰ ਤਾਂ ਅਸੀਂ ਦੱਸ ਦਿਆਂਗੇ,
ਇਹ ਜਨ ਜ਼ਿਮੀਂਦਾਰ ਦੇ ਵੀ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਜਾਣੇ ਆ ਉਹਦੀ ਸਹੂਲਤ ਪਤਾ ਸਾਨੂੰ ਕੀ ਆ ਉਹਨੇ ਰੋਟੀ ਦੇ ਦੇਣੀ ਚਾਹ ਬੜੀ ਵਧੀਆ ਬੈਸਟ ਮਿਲਦੀ ਆ ਅਗਲੇ ਦੇ ਕੰਮ ਕਰਕੇ ਰੱਖਾ ਖੱਪ ਜਾਈਦਾ ਸਾਰੀ ਦਿਹਾੜੀ ਮੁੜ ਕੇ ਦੇਖ ਲਾ ਵੀ ਉਹ ਵੀ ਉਹ ਬਣੀ ਕਿ 300 ਥੱਲੇ ਨੂੰ ਆ ਗਿਆ 300 ਤੋਂ ਤਾਂ ਦਿਹਾੜੀ ਹੈ ਨੀ ਗੀ ਉਹਦੇ ਨਾਲ ਪਰਿਵਾਰ ਨਹੀਂ ਪਲਦੇ ਇੰਨੇ ਜੀਆਂ ਦੇ ਬੁੜੀਆਂ ਵੀ ਨਾਲ ਖਪਦੀਆਂ ਆ ਨਗਰੇਗਾ ਦੇ ਵਿੱਚ ਹੁਣ ਤਦੇ ਇਹ ਚੱਕੀ ਹੋਈ ਆ ਇਹਦੇ ਵਿੱਚ ਸਾਰਾ ਹੀ ਹਵਾਲਾ ਤੁਸੀਂ ਪੜ੍ਹ ਲੈਂਦੇ ਹੋ ਪੜ੍ਹਦੇ ਹੋ ਹਾਂ ਪੜ੍ਹਦੇ ਆ ਤੇ ਫਿਰ ਤੁਸੀਂ ਇਹਦੇ ਚੋਂ ਹੱਕ ਜਾਣਦੇ ਹੋਵੋਗੇ ਆਪਣਾ ਹੱਕ ਜਾਣਦੇ ਆ ਇਹ ਹੁਣ ਨਹੀਂ ਮੁੱਖ ਮੰਤਰੀ ਬਣਿਆ ਨਹੀਂ ਦਿੰਦਾ ਉਹੀ ਮੈਂ ਗੱਲ ਕਰਦਾ ਸੀ ਜਦੋਂ ਨਰੇਗਾ ਦੇ ਜਿਹੜੇ ਅਫਸਰ ਨੇ ਜਾਂ ਮੇਟ ਹੈ ਜਦੋਂ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਭਾਈ ਆਪਣਾ ਇਹ ਹੱਕ ਹੈ ਹੱਕ ਲਓ ਅੱਗਿਓਂ ਫਿਰ ਮਿਲਦਾ ਹੈ ਹੱਕ ਜਾਂ ਅਫਸਰ ਕੀ ਕਹਿੰਦੇ ਨੇ ਅੱਗਿਓਂ ਫਿਰ ਅਫਸਰ ਮੁੱਖ ਮੰਤਰੀ ਮੂੰਹ ਲੁਕਾ ਕੇ ਚਲੇ ਜਾਂਦਾ ਵਿਚਾਰਾ ਨਹੀਂ ਅਫਸਰਾਂ ਦੀ ਗੱਲ ਕਰ ਰਹੇ ਆ ਅਫਸਰ ਕੋਈ ਹੱਥ ਪੱਲਾ ਫੜਾਉਂਦੇ ਨੇ ਜਦੋਂ ਨਹੀਂ ਕੋਈ ਨਹੀਂ ਜੀ ਸੁਣਦਾ ਗਰੀਬ ਦੀ ਕੁਝ ਨਹੀਂ ਸੁਣਦਾ ਕੋਈ ਨਾ ਬੀਬੀਆਂ ਤੋਂ ਵੀ ਪੁੱਛ ਲਈਏ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਕੀ ਕਹਿੰਦੇ ਹੋ ਬੀਬੀ ਮੈਂ ਕਿਹਾ ਉਹ ਕਹਿੰਦੇ ਆਨਲਾਈਨ ਕਰ ਦਿੱਤੇ ਆ ਜਦੋਂ ਸਰਕਾਰ ਭੇਜੂਗੀ ਦੇਖੀ ਜਾਊ ਅੱਛਾ ਤੇ ਹੁਣ ਵਿਚਾਰੇ ਮੇਟ ਵੀ ਕੀ ਕਰਨ ਜਾਂ ਸਾਡੇ ਸੈਕਟਰੀ ਵੀ ਕੀ ਕਰਨ ਸੈਕਟਰੀ ਤਾਂ ਪ੍ਰਾਈਵੇਟ 15,000 ਤੇ ਉਹ ਵਿਚਾਰੇ ਕੀ ਕਰਨ ਆਪਣਾ ਤੁਸੀਂ ਜਦੋਂ ਨਰੇਗਾ 'ਚ ਹੱਡ ਤੋੜਵੀਂ ਮਿਹਨਤ ਕਰਦੇ ਹੋ ਦਿਹਾੜੀਆਂ ਲਾਉਂਦੇ ਹੋ ਇੰਨੀ ਗਰਮੀ ਦੇ ਵਿੱਚ ਤੇ ਜਦੋਂ ਪੈਸੇ ਨਹੀਂ ਆਉਂਦੇ ਫਿਰ ਜਦੋਂ ਜਿੱਦਾਂ ਬੀਬੀ ਹੁਣੀ ਦੱਸਿਆ ਵੀ ਉਹ ਤਾਂ ਕਹਿੰਦੇ ਵੀ ਆਨਲਾਈਨ ਕਰਤਾ ਫਿਰ ਦਿਮਾਗ 'ਚ ਕੀ ਆਉਂਦਾ ਇਹ ਸਰਕਾਰ ਨੇ ਕਿਹਾ ਸੀ ਅਸੀਂ ਤਾਂ ਬਹੁਤ ਸਾਰੀਆਂ ਤਬਦੀਲੀਆਂ ਕਰਾਂਗੇ ਆਮ ਘਰਾਂ ਤੋਂ ਬਾਹਰ ਚੱਲਾਂਗੇ ਸਰਕਾਰ ਨੇ ਤੇ ਇਹ ਵੀ ਕਿਹਾ ਸੀਗਾ ਵੀ 2500 ਰੁਪਇਆ ਪੈਨਸ਼ਨ ਕਰਾਂਗੇ ਪਰੰਤੂ ਸਾਨੂੰ ਤਾਂ ਦੇਖਦੇ ਨੂੰ ਬਹੁਤ ਸਾਲ ਹੋ ਗਏ ਆ ਸਾਡੀ ਤਾਂ 1000 ਰੁਪਇਆ ਵੀ ਹੁਣ ਪੈਨਸ਼ਨ ਜਿਹੜੀ 1500 ਸੀ ਉਹ ਵੀ ਨਹੀਂ ਆਈ ਅੱਛਾ ਕਿੰਨੇ ਚਿਰ ਤੋਂ ਹਾਂਜੀ ਅੱਛਾ ਹਾਂਜੀ ਤੇ ਇਸ ਮਹੀਨੇ ਦੀ ਅਪ੍ਰੈਲ ਦੀ ਨਹੀਂ ਆਈ ਸਾਡੀ ਪੈਨਸ਼ਨ ਤੁਹਾਨੂੰ ਸੱਚੋ ਸੱਚ ਦੱਸਿਓ ਕੀ ਕਹਿ ਕੇ ਇੱਥੇ ਲਿਆਂਦਾ ਇਹਨਾਂ ਨੇ ਅੱਜ ਸਾਨੂੰ ਨਸ਼ੇ ਬੰਦ ਕਰਨ ਦੀ ਆਖੇ ਉੱਥੇ ਭਗਵੰਤ ਮਾਨ ਨੇ ਆਉਣਾ ਆ ਤੇ ਉੱਥੇ ਚੱਲੋ ਇਹ ਕਹਿ ਕੇ ਲਿਆਂਦਾ ਵਾ ਤੇ ਅੰਦਰ ਨਸ਼ੇ ਬੰਦ ਕਰਨ ਦੀ ਕੋਈ ਗੱਲ ਵੀ ਹੋਈ ਆ ਆ ਨਸ਼ੇ ਬੰਦ ਦੀ ਕਿਤੇ ਅੱਧੇ ਉਹ ਸਾਰੇ ਤਾਂ ਨਸ਼ਾ ਤਸਕਰ ਵਿੱਚ ਬੈਠੇ ਹੋਣੇ ਆ ਉੱਥੇ ਕਿਹੜੀ ਬੰਦ ਹੋਣੀ ਆ ਨਸ਼ਾ ਕੋਈ ਬੰਦ ਨਹੀਂ ਹੋਣਾ ਸਾਨੂੰ ਤਾਂ ਇਹ ਲੱਗਦਾ ਜਿਹੜਾ ਨਸ਼ਾ ਫੜਦੀ ਆ ਸਰਕਾਰ ਉਹ ਦੱਸੋ ਕਿਹੜੇ ਖੂਹ ਸੱਟ ਕਹਿੰਦੀ ਉਹ ਅਲੱਦ ਪਲੱਦ ਹੋਈ ਜਾਂਦਾ ਨਾ ਵੱਡਿਆਂ ਤੋਂ ਛੋਟੇ ਮੱਛਰਾਂ ਕੋਲੋਂ ਆਈ ਜਾਂ ਮੱਛਰ ਕਾ ਨਿੱਕੇ ਮੱਛਰਾਂ ਕੋਲੇ ਪੀਪਣੀਆਂ ਕੋਲੇ ਦੇਈ ਜਾਂਦੇ ਵਿਕੀ ਤਾਂ ਜਾਂਦਾ ਹੀ ਆ ਜਾਂ ਤਾਂ ਵੱਡੇ ਵੱਡੇ ਅਫਸਰਾਂ ਨੂੰ ਫੜਨ ਉੱਥੋਂ ਨਸ਼ਾ ਬੰਦ ਹੋਊਗਾ ਨਾ ਜਿਹੜੇ ਮਗਰਮੱਛ ਨੇ ਉਹਨਾਂ ਨੂੰ ਨਹੀਂ ਹਾਂ ਹੁਣ ਗੱਲ ਮੰਨ ਲਓ ਅੱਜ ਐਸਐਚਓ ਸਾਹਿਬ ਨੇ ਬੋਰੀ ਫੜ ਲਈ ਆ ਤੇ ਉਹ ਕਿੱਥੇ ਗਈ ਆ ਬੋਰੀ ਪੇਸ਼ ਥੋੜੀ ਕਰਦੇ ਬੋਰੀ ਚੋਂ ਕਹਿੰਦੇ ਵੀ ਪੇਸ਼ ਤਾਂ ਕਿਲੋ ਕ ਕਰਨਾ ਹੁੰਦਾ ਲੋਕੀ ਕਰਨਾ ਨਾ ਤੇ ਗਾਹ ਉਹਨੇ ਗਾਹ ਬੰਦੇ ਰੱਖੇ ਆ ਉਹਨੇ ਗਾਹ ਵੇਚਣਾ ਸ਼ੁਰੂ ਕਰ ਦੇਣਾ ਹਾਂ ਇਹ ਅਸੀਂ ਇਲਜ਼ਾਮ ਨਹੀਂ ਲਾ ਰਹੇ ਇਸ ਦੇ ਸਬੂਤ ਨੇ ਬਹੁਤ ਸਾਰੇ ਮਾਮਲਿਆਂ 'ਚ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਔਨ ਰਿਕਾਰਡ ਨੇ ਕਿ ਫੜਿਆ ਕਿੰਨਾ ਜਾਂਦਾ ਜੇ ਕਿਲੋ ਫੜਿਆ ਜਾਂਦਾ ਪਾਈਆ ਪੇਸ਼ ਕਰਤਾ ਜਿਹੜਾ ਵਿੱਚੋਂ ਬਾਕੀ ਦਾ 750 ਗ੍ਰਾਮ ਉਹ ਪਤਾ ਨਹੀਂ ਲੱਗਦਾ ਗਿਆ ਤੇ ਗਿਆ ਕਿੱਥੇ ਕਿਹੜੇ ਖੂਹ 'ਚ ਸੱਟਦੇ ਜਾਂ ਤਾਂ ਦਿਖਾ ਲੈਣ ਵੀ ਹਾਂ ਬਈ ਅਸੀਂ ਆਹ ਖੂਹ 'ਚ ਸੱਟਦੇ ਆਂ ਜਾਂ ਇਸ ਨਸ਼ੇ ਨੂੰ ਬੰਦ ਇਸ ਸਰਕਾਰ ਤੋਂ ਤੁਸੀਂ ਸੰਤੁਸ਼ਟ ਹੋ ਵੈਸੇ ਜਿਹੜੀ ਸਰਕਾਰ ਨਹੀਂ ਚਲੋ ਵੈਸੇ ਪਹਿਲਾਂ ਬਹੁਤ ਸੀਗੇ ਅਸੀਂ ਚਾਹੁੰਦੇ ਵੀ ਸੀਗੇ ਵੀ ਹਾਂ ਸਾਨੂੰ ਮਤਲਬ ਵਧੀਆ ਸਰਕਾਰ ਸ਼ਾਇਦ ਬਦਲਾਅ ਦੇ ਵਿੱਚ ਬਦਲਾਅ ਕਰ ਦੂਗੀ ਪਰ ਹਜੇ ਤੱਕ ਸਾਡੀ ਅੱਗੇ 5 ਜਾਂ 6 ਤਰੀਕ ਨੂੰ ਪੈਨਸ਼ਨ ਪੈ ਜਾਂਦੀ ਆ ਜਦ ਕਿ ਅੱਜ ਤੱਕ ਹਜੇ ਤੱਕ ਪੈਨਸ਼ਨ ਨਹੀਂ ਸਾਡੀ ਪਈ ਬਸ ਗਰੀਬਾਂ ਨੂੰ ਆਸ ਹੁੰਦੀ ਆ ਤੁਸੀਂ ਕਿਹੜੇ ਪਿੰਡਾਂ ਤੋਂ ਆਏ ਹੋ ਆਲੇ ਤੋਂ ਪ੍ਰਤਾਪਰੇ ਤੋਂ ਆਏ ਫਲੋਰ ਦੇ ਲਾਗੇ ਠੀਕ ਹੈ ਜੀ ਹਾਂਜੀ ਇਹ ਤੁਹਾਨੂੰ ਕਹਿ ਕੇ ਇਹੀ ਲਿਆਏ ਨੇ ਵੀ ਆਪਾਂ ਉੱਥੇ ਜਾਣਾ ਹੈ ਰੈਲੀ ਬਸ ਸਾਨੂੰ ਮਨਾ ਤਾਂ ਨਸ਼ੇ ਦੀ ਮੀਟਿੰਗ ਦਾ ਦੱਸਿਆ ਸਾਨੂੰ ਨਰੇਗਾ ਦੀ ਦਿਹਾੜੀ ਪਊਗੀ ਅੱਜ ਫਿਰ ਨਰੇਗਾ ਨਹੀਂ ਦੇਖੋ ਕੀ ਕਹਿ ਸਕਦੇ ਨਹੀਂ ਹਾਜ਼ਰੀ ਲੱਗੀ ਹੈ ਹਾਂਜੀ ਹਾਜ਼ਰੀ ਲੱਗੀ ਹਾਜ਼ਰੀ ਲੱਗੀ ਹੈ ਦੇਖ ਲਓ ਬਾਈ ਆਪ ਦੱਸ ਰਹੇ ਨੇ ਕਿ ਹਾਜ਼ਰੀ ਲੱਗੀ ਹੈ ਕੰਮ ਕਰਾਈ ਜਾਂਦੇ ਆ ਤਾਂ ਪੈਸੇ ਨਹੀਂ ਪਾਉਂਦੇ ਹੈਗੇ ਇਹ ਥੋੜਾ ਅਗਲੇ ਨੇ ਉਹੀ ਕਰਨਾ ਉਹੀ ਖਾਣਾ ਇਹ ਥੋੜਾ ਤੁਹਾਨੂੰ ਪੈਸਾ ਹੀ ਨਹੀਂ ਦੇਣਾ ਹੈਗਾ ਅਸੀਂ ਵੇ ਦੇ ਛੱਡ ਕੇ ਨਰੇਗਾ ਵਾਲਾ ਕੰਮ ਤਾਂ ਅਸੀਂ ਹੋਰ ਕੰਮ ਵੀ ਕਰ ਸਕਦੇ ਆ ਜਦੋਂ ਟੱਬਰ 'ਚ ਕੋਈ ਬਿਮਾਰ ਹੋ ਜਾਂਦਾ ਹੈ ਜੀ ਜਿਨ੍ਹਾਂ ਦੇ ਕਮਾਉਣ ਵਾਲੇ ਉਨੇ ਕ ਨੇ ਫਿਰ ਉਹ ਕਿੱਦਾਂ ਸਾਰਦੇ ਨੇ ਆਪਣਾ ਇਹ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਨਸ਼ਾ ਤਸਕਰ ਜਿਹੜੇ ਵੱਡਿਆਂ ਨੂੰ ਨਹੀਂ ਫੜਦੇ ਛੋਟੇ ਦਾ ਨਿਆਣਾ ਕੋਈ ਖਾ ਵੀ ਲੈਂਦਾ ਤਾਂ ਉਹਨੂੰ ਚੱਕ ਕੇ ਲੈ ਜਾਂਦੇ ਆ 5 ਸਾਲਾਂ ਦੀ ਜੇਲ੍ਹ ਕਰ ਦਿੰਦੇ ਆ ਹਾਂ ਹੁਣ ਬਿਲਕੁਲ ਸਹੀ ਆ ਅਸੀਂ ਇਹ ਜਵਾਬ ਤੁਹਾਨੂੰ ਦਿੰਨੇ ਆ ਵੀ ਸਰਕਾਰ ਨੂੰ ਵੱਡੇ ਤਸਕਰ ਜਿਹੜੇ ਉਹ ਫੜਨੇ ਨਹੀਂ ਆਉਂਦੇ ਛੋਟਿਆਂ ਹਾਂ ਨਰੇਗਾ ਵਾਲਿਆਂ ਦੇ ਉਹੀ ਤਾਂ ਕਹਿੰਦੀ ਆ ਵੀ ਡੀਆਈਜੀ ਜੇ ਸਭ ਤਕੜਿਆਂ ਕੋਲੇ ਇਹ ਨਸ਼ਾ ਜਾ ਰਿਹਾ ਪਹਿਲਾਂ ਹੁਣ ਐਸਐਚਓ ਫੜਦਾ ਐਸਐਚਓ ਤੋਂ ਬਾਅਦ ਵੀ ਤਾਂ ਉਹ ਕਿਤੇ ਜਾਂਦਾ ਹੀ ਹੋ ਹੁਣ ਉਹ ਖੂਹ 'ਚ ਤਾਂ ਸੱਟਦੇ ਨਹੀਂ ਉਹਨੇ ਵੈਸੇ ਕੋਰਟ ਵੈਸੇ ਅਦਾਲਤ ਕਹਿੰਦੀ ਆ ਵੀ ਉਹਨੂੰ ਨਸ਼ਟ ਕਰਨਾ ਹੈ ਨਸ਼ਟ ਕਰਨਾ ਕਰਦੇ ਆ ਕਿਸੇ ਦੇਖੇ ਕਦੇ ਕਰਦੇ ਜਾਂ ਫੀਮ ਫੜੀ ਉਹ ਕਰਦੇ ਆ ਉਹ ਸਰਵ ਕਾਰ ਨਿਗਾਹ ਬਹਿ ਕਰੇ ਆਇਆ
ਉਹਨੇ ਬੰਦੇ ਰੱਖੇ ਹੋਏ ਆ, ਉਹ ਬੰਦਿਆਂ ਤੋਂ ਮਹੀਨਾ ਲੈ ਲੈਂਦੇ ਆ ਜਾਂ ਉਹਨਾਂ ਨੂੰ ਅੱਧੋ ਅੱਧ ਕਰ ਲੈਂਦੇ, ਵੇਚ ਰਹੇ ਆ। ਤੁਹਾਡੇ ਪਿੰਡਾਂ 'ਚ ਬੀਬੀਆਂ ਕਿੰਨੀਆਂ ਕੁ ਦੁਖੀ ਨੇ ਕਿਉਂਕਿ ਕਿਸੇ ਦਾ ਪਤੀ ਕਿਸੇ ਦਾ ਪੁੱਤ ਨਸ਼ੇ ਦਾ ਦੁਖੀ ਆ, ਸੁਖੀ ਕਿਹੜਾ ਇੱਥੇ ਦੁਖੀ ਆ ਸਾਰੇ, ਕੋਈ ਨਹੀਂ ਸੁਖੀ ਹੈਗਾ। ਜਿਹੜੇ ਹੁਣ ਬੱਚੇ ਨਸ਼ੇ ਨੂੰ ਲੱਗੇ ਆ ਉਹਨਾਂ ਨੇ ਤਾਂ ਮੰਗਣਾ ਹੀ ਆ, ਲਾਇਆ ਕਿਹਨੇ ਆ? ਪਿੰਡ ਚੋਂ ਹੀ ਲਾਇਆ ਲੋਕਾਂ ਨੇ। ਹਾਂ, ਉਹ ਪਿੰਡ ਚੋਂ ਲੱਗੇ, ਕੋਈ ਟੀਕੇ ਲਾ ਕੇ ਆ ਜਾਂਦਾ ਆ। ਆਪਣੀਆਂ ਬਾਹਾਂ ਪਰੁੰਨੀ ਜਾਂਦੇ ਨੇ, ਬਹੁਤ ਸਾਰੀਆਂ ਆਪਾਂ ਫੋਟੋਆਂ ਦੇਖਦੇ ਆ ਜਿਸ 'ਚ ਨਸ਼ਿਆਂ ਦੀ ਸਿਰਿੰਜ ਲੱਗੀ ਹੁੰਦੀ ਆ, ਬੰਦਾ ਮਰ ਜਾਂਦਾ, ਮੂੰਹ 'ਚੋਂ ਜ਼ਹਿਰ ਨਿਕਲ ਰਿਹਾ ਹੈ ਬਾਹਰ। ਏਦਾਂ ਦੀਆਂ ਤਸਵੀਰਾਂ ਜਦੋਂ ਦੇਖਦੇ ਆ ਤੇ ਉਹ ਦੂਜੇ ਪਾਸੇ ਆਹ ਤਸਵੀਰ ਦੇਖਦੇ ਆ, ਹੱਥ ਜੋੜੀ ਭਗਵੰਤ ਮਾਨ ਸਾਹਿਬ ਖੜੇ ਨੇ ਕਿ ਭਾਈ ਯੁੱਧ ਨਸ਼ਿਆਂ ਵਿਰੁੱਧ ਛੇੜਤਾ। ਇਹ ਤੁਹਾਨੂੰ ਲੱਗਦਾ ਵੀ ਅਸਲੀ ਯੁੱਧ ਐ ਹੁੰਦਾ ਨਸ਼ਾ? ਅਸਲੀ ਯੁੱਧ ਮੈਂ ਨਹੀਂ ਕਹਿੰਦੀ ਕਿਵੇਂ ਅਸਲੀ ਯੁੱਧ ਹੋਊਗਾ ਜਦੋਂ ਵੱਡੇ ਨਸ਼ਿਆਂ ਵਾਲੇ ਤਾਂ ਫੜਨੇ ਨਹੀਂ, ਛੋਟਿਆਂ ਦਾ ਨਿਆਣਾ ਵੀ ਕੋਈ ਖਾ ਕੇ ਬਹਿ ਗਿਆ ਤੇ ਉਹਨੂੰ 10 ਸਾਲ ਦੀ ਜੇਲ੍ਹ ਹੋ ਜਾਣੀ। ਖਾਂਦੇ ਗੋਲੀਆਂ ਖਾਂਦੇ ਆ, ਕੈਪਸੂਲ ਖਾਂਦੇ, ਭਰਾ ਨਿਆਣੇ। ਇਹਨਾਂ ਨੇ ਨਵੀਂ ਪਨੀਰੀ ਆ ਜਿਹੜੀ ਉਹ ਵਿਗਾੜੀ ਪਈ ਆ ਲੋਕਾਂ ਨੇ। ਅੱਜ ਕੱਲ ਕੋਈ ਨਹੀਂ, ਅੱਜ ਕੱਲ ਹੈਗੀ ਮਾਮਾ ਹੁਣ ਕੰਮ ਕਰਦੀਆਂ ਤਾਂ ਨਿਆਣੇ ਘਰ ਮੰਗਦੇ ਪੈਸੇ ਵੀ ਨਸ਼ੇ ਖਾਣੇ ਆ, ਦੇਵੋ। ਮਾਮਾ ਦੀ ਕੁੱਟਮਾਰ ਕਰਦੇ ਨੇ। ਹਾਂ, ਮਾਮਾ ਨੂੰ ਮੰਗਿਆ, ਕਹਿੰਦੇ ਚਲੋ ਬਾਹਰ। ਹਾਂ, ਕਹਿੰਦੇ ਚਲੋ ਬਾਹਰ, ਦੇਵੋ ਨਹੀਂ ਤਾਂ ਪੈਸੇ ਮੰਗਦੇ ਆ। ਛਡਾਉਣ ਚੰਗੀ ਤਰ੍ਹਾਂ ਤਾਂ ਆ ਇਹਨਾਂ ਦਾ ਆਉਣ ਦਾ ਫਾਇਦਾ, ਜੇ ਨਸ਼ੇ ਚੰਗੀ ਤਰ੍ਹਾਂ ਚੱਕ ਦੇਣ। ਸਰਕਾਰ ਦਾ ਫੇਰ ਹੀ ਫਾਇਦਾ ਵਾ ਜੇ ਨਸ਼ਿਆਂ ਤੇ ਪੂਰੀ ਤਰ੍ਹਾਂ ਪ੍ਰਬੰਧ ਹੋ ਜਾਏ। ਹਾਂ, ਬੰਦ ਹੋ ਜਾਣ ਨਸ਼ਾ ਹੋਣਾ। ਪੁਲਿਸ ਵਾਲਿਆਂ ਤੇ, ਕਾਦੇ ਖਾਸ ਕਰਕੇ ਪੁਲਿਸ ਵਾਲਿਆਂ ਤੇ, ਪੁਲਿਸ ਵਾਲੇ ਮਹੀਨਾ ਲੈਂਦੇ ਆ। ਤੇ ਜੇ ਪੁਲਿਸ ਵਾਲੇ ਮਹੀਨਾ ਲੈਂਦੇ ਫਿਰ ਪੁਲਿਸ ਵਾਲਿਆਂ ਨੂੰ ਤੁਸੀਂ ਜਦੋਂ ਦੱਸੋਗੇ ਆ ਲੱਗਾ ਹੋਇਆ ਤੁਹਾਡੇ ਵੀ ਤੁਸੀਂ ਡਿਫੈਂਸ ਦੇ ਕਮੇਟੀ ਵਿੱਚ ਆ ਗਏ, ਫਿਰ ਜਦੋਂ ਤੁਸੀਂ ਪੁਲਿਸ ਨੂੰ ਦੱਸੋਗੇ ਉਹ ਫਿਰ ਅੱਗੇ ਜਾ ਕੇ ਦੱਸ ਦੇਣਗੇ ਇਸ ਹਿਸਾਬ ਨਾਲ ਤਾਂ ਵੀ ਤੇਰੀ ਜਾਣਕਾਰੀ ਫਲਾਣੇ ਨੇ ਦਿੱਤੀ। ਨਹੀਂ, ਏਦਾਂ ਵੀ ਦੱਸਦੇ ਆ ਪਿੰਡਾਂ 'ਚ, ਏਦਾਂ ਸਾਡੀ ਮਤਲਬ ਵਿਗਾੜ ਪਾਉਂਦੇ ਆ ਸਾਰੇ ਲੋਕਾਂ ਨੂੰ। ਠੀਕ ਹੈ ਜੀ, ਹਾਂ ਜੀ। ਪੁਲਿਸ ਵਾਲੇ ਜਿਹੜੇ ਕਿ ਨਹੀਂ ਆਉਂਦੇ ਆ, ਉਹ ਸਮਾਨ ਵੀ ਲਾਉਂਦੇ ਆ, ਦੇ ਕੇ ਵੀ ਜਾਂਦੇ ਆ। ਅੱਛਾ, ਆਹੋ ਇਹ ਕੁਝ ਚੱਲਦਾ। ਆਹੋ, ਕਿਹੜੇ ਪਿੰਡੋਂ ਆਏ ਹੋ ਤੁਸੀਂ? ਸ਼ਾਹਕੋਟੋਂ। ਉੱਥੇ ਚੱਲਦਾ ਇਹ ਕੰਮ? ਆਹੋ, ਕਿੰਨਾ ਕੁ ਨਸ਼ਾ ਤੁਹਾਡੇ ਏਰੀਏ? ਨਸ਼ਾ ਬਥੇਰਾ ਵਾ। ਆਹੋ, ਬਹੁਤ। ਨਸ਼ਾ ਸਾਰਾ ਯਾਰ ਹਸਪਤਾਲਾਂ 'ਚ ਗੋਲੀਆਂ ਵੰਡਦੇ ਆ। ਇੱਕ ਮੰਨ ਲਓ ਗੋਲੀ ਵੰਡਦੇ 15, ਉਹ ਯਾਰ ਚੁੱਪ ਕਰ, 20 ਸਾਲ ਦਾ ਮੁੰਡਾ ਹੁੰਦਾ, 20 ਸਾਲ ਦਾ ਮੁੰਡਾ ਹੁੰਦਾ, 25 ਸਾਲ ਤੋਂ ਉੱਪਰ ਨਹੀਂ ਹੁੰਦਾ, ਜਿਹੜਾ ਪਹਿਲਾਂ ਹੀ ਮਰ ਜਾਂਦਾ। 25 ਸਾਲ ਦਾ ਨਹੀਂ ਹੁੰਦਾ, 25 ਸਾਲ ਦਾ ਮੁੰਡਾ ਨਹੀਂ ਹੁੰਦਾ। ਸਾਡੀ 60-70 ਸਾਲ ਦੀ ਉਮਰ ਉਹ ਚਲੀ। ਅਸੀਂ ਅੱਜ ਦੇ ਨਹੀਂ ਕੋ ਖਾਂਦੇ, ਅਸੀਂ ਦਾਰੂ ਪੀਨੇ ਗੱਲੀ। ਅਸੀਂ ਸ਼ਾਮ ਨੂੰ ਆਣ ਕੇ ਪੀਣੀ, ਆਦਾ ਕੰਮ ਧੰਦਾ ਕਰ, ਕੰਮ ਧੰਦਾ ਕਰਕੇ ਆਣ ਕੇ ਪੀਨੇ। ਅੱਛਾ, ਸਰਕਾਰ ਦਾਰੂ ਨੂੰ ਨਸ਼ਾ ਕਾਹਤੇ ਨਹੀਂ ਗਿਣਦੀ? ਉਹਨੂੰ ਗਿਣਦੀ ਆ, ਉਹਨੂੰ ਵੀ ਪਾਬੰਦੀ ਲਾਉਂਦੀ ਆ, ਉਹਨੂੰ ਵੀ ਪਾਬੰਦੀ ਲਾਉਂਦੀ ਆ। ਲਾਉਂਦੀ ਕਿੱਥੇ ਲਾਈ ਪਾਬੰਦੀ? ਸ਼ਰਾਬ ਤੇ? ਪੰਜਾਬ ਸਾਰੇ ਤੇ ਲੱਗੀ ਆ ਸ਼ਰਾਬ ਤੇ? ਹਾਂ, ਠੇਕੇ ਤੋਂ ਪੀਂਦੇ ਸਾਰੇ। ਸਰਕਾਰ ਸਾਡੇ ਵਰਗੇ ਤਾਂ ਦੂੜੀ ਮਾਰ ਕੇ ਪੀ ਕੇ ਟਾਈਮ ਪਾਸ ਕਰ ਲੈਣਾ। ਇਹਨਾਂ ਨੇ 800 ਵਾਲੀ ਬੋਤਲ ਪੀਣੀ, ਅਸੀਂ ਕਿੱਥੇ ਪੀ ਲਾਂਗੇ? ਉਹਨਾਂ ਨੇ ਵੋਟਾਂ ਦੀ ਗੱਲ ਕਰਦੇ ਸੀ। ਹਾਂਜੀ, ਵੋਟਾਂ ਦੀ ਗੱਲ ਕਰਦੇ। ਵੋਟਾਂ ਜਿੱਦਾਂ ਹਸਪਤਾਲ ਦੇ ਵਿੱਚ ਏਦਾਂ ਪਾਲਾਂ ਲੱਗੀਆਂ ਹੁੰਦੀਆਂ ਤਾਂ ਵੋਟਾਂ ਪਾਉਣ ਜਾਂਦਾ ਲੈਂਦੇ ਗੋਲੀਆਂ। ਹਾਂ, ਹਸਪਤਾਲਾਂ ਦੇ ਵਿੱਚ ਉਹ ਗੋਲੀ ਵੀ ਅੱਜ ਦੀ ਨਹੀਂ, ਉਹ 5-5 6-6 ਸਾਲ ਹੋ ਗਏ ਗੋਲੀ ਖਾਂਦਿਆਂ ਨੂੰ। ਗੋਲੀ ਖਾਂਦਿਆਂ ਨੂੰ। ਸੋ ਇਹ ਤਕਰੀਬਨ ਤੁਸੀਂ ਤਸਵੀਰ ਸਮਝ ਕੇ ਹੋਵੋਗੇ। 9 ਵਜੇ ਆਣ ਕੇ ਹਸਪਤਾਲ 'ਚ ਦੇਖੋ ਕੀ ਬਣਦਾ। ਸਹੀ ਗੱਲ ਹੈ। ਸੋ ਇਹ ਤੁਸੀਂ ਗੱਲ ਸੁਣੀ ਹੈ ਬਾਪੂ ਉਹਨਾਂ ਦਾ ਅੰਤ 'ਚ ਲੈ ਲੈਣ। ਬਾਪੂ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੁੱਖ ਮੰਤਰੀ ਨੂੰ ਅੰਤ 'ਚ ਸੁਨੇਹਾ ਲਾ ਦਿਓ। ਮੁੱਖ ਮੰਤਰੀ ਏਦਾਂ ਜੀ ਆਪਦਾ ਯਤਨ ਪੂਰਾ ਲਾਵੇ, ਜਨਤਾ ਦਾ ਫਾਇਦਾ ਹੋਵੇ। ਜਨਤਾ ਨੇ ਫਾਇਦੇ ਵਾਸਤੇ ਬਣਾਇਆ, ਕਿਸੇ ਦਾ ਘਰ ਛੇਤੀ ਨਹੀਂ ਢਾਉਣਾ ਚਾਹੀਦਾ। ਯਾਨੀ ਕਿ ਨਸ਼ੇ ਮੁਕਤ ਪੂਰਾ ਦੇਖ ਕੇ ਉਹਨੂੰ ਛੱਡ ਦੇਵੇ ਬਸ। ਇਹ ਪੂਰਾ ਪ੍ਰਬੰਧ ਇਹਨੇ ਹੀ ਕਰਨਾ। ਠੀਕ ਹੈ ਜੀ, ਬਸ। ਧੰਨਵਾਦ। ਸੋ ਅਸੀਂ ਕਿਸੇ ਦੇ ਖਿਲਾਫ ਨਹੀਂ ਆ, ਕਿਸੇ ਵੀ ਸਰਕਾਰ ਦੇ, ਪਰ ਅਸੀਂ ਬਿਰਤਾਂਤ ਭੰਨਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਬਿਰਤਾਂਤ ਘੜਿਆ ਜਾਂਦਾ ਹੈ ਵੀ ਭਾਈ ਨਸ਼ੇ ਤਾਂ ਖਤਮ ਹੋ ਗਏ। 31 ਮਈ ਤੱਕ ਕਹਿ ਰਹੇ ਨੇ ਕਿ ਪੰਜਾਬ ਚੋਂ ਨਸ਼ੇ ਦਾ ਨਾਂ ਨਿਸ਼ਾਨ ਮਿਟਾ ਦੇਣਾ ਤੇ ਉਸ ਤੋਂ ਬਾਅਦ ਪੰਜਾਬ ਹੋ ਜੂ ਬਿਲਕੁਲ ਨਸ਼ਾ ਮੁਕਤ। ਪਰ ਦੇਖਦੇ ਆ ਹੁੰਦਾ ਜਾਂ ਨਹੀਂ ਹੁੰਦਾ। ਕੀ ਕਹਿੰਦੇ ਹੋ ਤੁਸੀਂ ਜੀ ਨਸ਼ੇ ਅਸੀਂ ਇਹ ਗੱਲ ਕਰਨੇ ਵੀ ਨਸ਼ਾ ਖਰਾਬ ਸ਼ੁਰੂ ਕੀਤੀ ਬਹੁਤ ਵੱਡੀ ਹੈ ਨਾ, ਪਰ ਸਾਡੇ ਮੇਰਾ ਪਿੰਡ ਸਮਰਾੜੀ ਆਪਣੇ ਨਾਲ ਆ। ਸਮਰਾੜੀ ਤੁਹਾਡੇ ਪਿੰਡ ਤਾਂ ਪਰਲੇ ਬੰਨੇ ਬਹੁਤ ਨਸ਼ਾ ਵਿਕਦਾ, ਪੁਲੀ ਲਾਗੇ ਫੇਰ ਵਿਕਦਾ, ਫੇਰ ਬੰਦ ਕਰਦੀ। ਉਹ ਮੇਰਾ ਪਿੰਡ ਸਾਰੇ ਮੇਰੇ ਪਿੰਡ ਨਸ਼ਾ ਕਰ ਪਊਗਾ। ਤੁਹਾਡੇ ਪਿੰਡੋਂ ਇੱਕ ਵੀਡੀਓ ਵੀ ਆਈ ਸੀ, ਛੋਟੇ ਛੋਟੇ ਬੱਚੇ ਨਸ਼ਾ ਫੜਾ ਕੇ ਜਾਂਦੇ। ਹਾਂਜੀ, ਆਈ ਸੀ ਨਾ। ਫੇ ਮੇਰੇ ਯਾਰ ਪਿੰਡ 'ਚ ਨਸ਼ਾ ਨਹੀਂ ਖਤਮ, ਮੈਂ ਕਿਹਾ ਕਰਨਾ ਪੰਜਾਬ 'ਚ ਬੰਦ ਹੋਈ ਵੇ, ਕਿੱਦਾਂ ਹੋ ਜਾਓ ਪੰਜਾਬ 'ਚ ਬੰਦ। ਤੁਹਾਡੇ ਪਿੰਡ 'ਚ ਕਾਰਵਾਈ ਨਹੀਂ ਹੋਈ ਕਦੀ? ਵੈਸੇ ਕਦੇ ਵੀ ਹੋਈ। ਕਿਉਂ ਨਹੀਂ ਹੁੰਦੀ ਕਾਰਵਾਈ? ਕਾਹਦੇ ਪੁਲਿਸ ਵਾਲੇ ਪਕਾਉਂਦੇ ਆ, ਪੁਲਿਸ ਵਾਲੇ ਪਕਾਉਂਦੇ ਆ, ਖੁਦ ਪਕਾਉਂਦੇ ਆ। ਅੱਛਾ, ਕਦੀ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ? ਕੀਤੀ ਆ, ਸਾਰਿਆਂ ਕੀਤੀ ਆ। ਬਹੁਤ ਕੀ ਕਹਿੰਦੇ ਆ? ਕਹਿੰਦੇ ਨਸ਼ਾ ਖਤਮ, ਨਸ਼ਾ ਖਤਮ, ਨਸ਼ਾ ਖਤਮ, ਆਹ ਗੱਲ ਕਰਦੇ ਆ। ਜਿੰਨਾ ਮੇਰੇ ਪਿੰਡ ਵਿੱਚ ਸਮਰਾਲੇ ਵਿੱਚ ਨਸ਼ਾ ਵਿਕਦਾ ਕਿਤੇ ਨਹੀਂ ਵਿਕ ਸਕਦਾ ਵੀ। ਅੱਛਾ, ਹਾਂਜੀ,
ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਅਸੀਂ ਬੀਤੇ ਦਿਨ ਸਟੋਰੀ ਕੀਤੀ ਸੀ, ਉਹਨਾਂ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਦੱਸਿਆ ਸੀ ਬਹੁਤ ਨਸ਼ਾ ਜਿਹੜਾ ਵੇਚਦੇ। ਭਾਈ ਸਰਪੰਚ ਸਾਹਿਬ ਆ ਮੇਰਾ ਚਾਚਾ, ਉਹਦੇ ਚਾਚਾ ਮੇਰਾ ਸਕਾਇਆ ਆ ਮੇਰਾ ਪੰਚ ਭਰਾ ਆ ਆਈ ਮੇਰਾ ਚਾਚਾ ਪੰਚ ਆ, ਪਰ ਸਾਡੇ ਨਸ਼ਾ ਨਹੀਂ ਖਤਮ ਹੁੰਦਾ। ਕਿੰਨਾ ਜ਼ੋਰ ਲਾ ਲਿਆ ਨਸ਼ਾ ਬਹੁਤ ਖਤਮ? ਜ਼ੋਰ ਲਾ ਲਿਆ ਪੂਰਾ। ਮੇਰੀ ਪੰਚਾਇਤ, ਮੇਰੇ ਆਪਣੇ ਘਰ ਦੀ ਪੰਚਾਇਤ ਆ ਸਾਰੀ, ਸਾਰੀ ਪੰਚਾਇਤ ਮੇਰੀ 9 ਮੈਂਬਰ ਆ ਪੰਚਾਇਤ, ਮੇਰੇ ਸਾਰੇ ਕਰਦੇ ਆ, ਪਰ ਨਸ਼ਾ ਨਹੀਂ ਖਤਮ। ਜਿਹੜਾ ਗੋਲੀ ਮੋਲੀ ਮਰੇ ਅਗਲਾ ਕਹਿੰਦਾ ਮਾਰ ਦੋ ਇਹਨੂੰ, ਜਿਹੜਾ ਵੀ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰ ਮਾਰ ਦੋ ਕਹਿੰਦੇ ਨੂੰ ਆਹ ਵੱਡੋ। ਹਾਂ ਡੰਗਾ ਲੈ ਕੇ ਆਉਂਦੇ ਮਾਂ ਨੂੰ ਕਹਿੰਦੇ ਅਸੀਂ ਤਾਂ ਵੇਚਣਾ ਕੀ ਕਰਨਾ ਕਰੂ। ਅੱਛਾ, ਅਸੀਂ ਨਹੀਂ ਕਹਿੰਦੇ ਡਰਦੇ ਡਰਦੇ ਕਿਸੇ ਤੋਂ। ਤੁਹਾਡੇ ਧਲੇਤਾ ਪਿੰਡ ਆ, ਉੱਥੇ ਵੀ ਬਹੁਤ ਹੈ ਨਸ਼ਾ। ਢੇੜਤੇ ਪਿੰਡ ਬਹੁਤ ਆ, ਸਮਰਾਲੀ ਪਿੰਡ ਬਹੁਤ ਆ, ਸਾਰਾ ਵੱਡਾ ਪਿੰਡ ਸਮਰਾਲੀ ਸਾਡਾ ਜੀ। ਅੱਛਾ, ਹਾਂਜੀ ਤੇ ਕਿੱਥੋਂ ਕਿੱਥੋਂ ਆਲੇ ਦੁਆਲਿਓ ਲੋਕ ਵੀ ਲੈਣ ਆਉਂਦੇ ਨੇ ਨਸ਼ਾ? ਹਾਂਜੀ ਬਹੁਤ ਅੱਛਾ, ਬਹੁਤ ਜ਼ਿਆਦੇ। ਇੱਧਰ ਬੱਚੇ ਲੱਗੇ ਅਭੀ ਮੇਰਾ ਚਾਚਾ ਜੀ, ਮੇਰਾ ਚਾਚਾ ਬਹੁਤ ਭਰਾ ਮੇਰਾ ਵੱਡਾ। ਮੈਂ ਪਿੰਡ ਸਮਰਾੜੀ ਤੋਂ ਪੰਚ ਹਾਂ ਜੀ। ਠੀਕ ਹੈ ਜੀ। ਗੱਲ ਇਦਾਂ ਹੈ ਜੀ, ਭਗਵੰਤ ਮਾਨ ਸਾਹਿਬ ਨੇ ਜੋ ਵੀ ਕੀਤਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਇਹ, ਪਰ ਇਹਦੇ ਉੱਤੇ ਕੋਈ ਪੂਰੀ ਠੱਲ ਨਹੀਂ ਪੈ ਰਹੀ। ਕਿਵੇਂ ਪਊਗੀ ਠੱਲ? ਫੇ ਕੋਈ ਆਈਡੀਆ ਵੀ? ਪ੍ਰਸ਼ਾਸਨ ਨੂੰ ਚਾਹੀਦਾ ਜੀ, ਪ੍ਰਸ਼ਾਸਨ ਪੂਰਾ ਮਨੋ ਤਨੋ ਜ਼ੋਰ ਲਾਵੇ ਤਾਂ ਠੱਲ ਪਊਗੀ, ਨਹੀਂ ਤਾਂ ਇਹ ਆਪਣਾ ਕੀਤਾ ਜੀ। ਮੰਨ ਲਓ ਵੀ ਭਗਵੰਤ ਮਾਨ ਜੀ ਇਹ ਗੱਲ ਕਹਿੰਦੇ ਆ ਕਿ ਠੱਲ ਪਊਗੀ, ਠੱਲ ਤਾਂ ਤਾਈਓ ਪਊਗੀ ਜੇ ਪੂਰਾ ਪ੍ਰਸ਼ਾਸਨ ਜ਼ੋਰ ਲਾਏਗਾ, ਨਹੀਂ ਤਾਂ ਮੁਸ਼ਕਲ ਵਾ। ਪਰ ਭਗਵੰਤ ਮਾਨ ਸਾਹਿਬ ਦਾ ਬਹੁਤ ਧੰਨਵਾਦ ਵਾ ਵੀ ਇਹ ਉਪਰਾਲਾ ਕੀਤਾ ਹੈ, ਜਿਹੜਾ ਸਮਰਾਲੀ ਪਿੰਡ ਦਾ ਨਸ਼ਾ ਖਤਮ ਪਰ ਨਸ਼ਾ ਮੁਕਤ ਤਾਂ ਹੋਣਾ ਜੇ ਪੂਰਾ ਪ੍ਰਸ਼ਾਸਨ ਜ਼ੋਰ ਲਾਏਗਾ। ਨਹੀਂ ਤਾਂ ਜੇਕਰ ਕਹੀਏ ਵੀ ਇਹ ਗੱਲ ਦੂਸਰੇ ਵਿਰੋਧੀ ਬੰਦੇ ਪਿੰਡਾਂ ਦੇ ਵਿੱਚ ਮਾਰਨ ਨੂੰ ਤੁਰੇ ਪਏ ਆ, ਜੇ ਤੁਸੀਂ ਨਹੀਂ ਵਿਸ਼ਵਾਸ ਤਾਂ ਪਿੰਡ ਰਾਜਾ ਸਾਹਿਬ ਸਰਪੰਚ ਵੱਢ ਦਿੱਤਾ। ਜਾਣਦੇ ਹੋ ਤੁਸੀਂ ਕਿਉਂ ਵੱਢਿਆ? ਕਿਉਂਕਿ ਉਹ ਪੇਪਰ ਲਗਾ ਰਿਹਾ ਸੀ ਜੋ ਭਗਵੰਤ ਮਾਨ ਸਾਹਿਬ ਨੇ ਭੇਜੇ ਸੀ ਵੀ ਇਹ ਪੇਪਰ ਲਗਾਓ ਵੀ ਨਸ਼ਾ ਵਿਰੋਧ ਕਰਨ ਵਾਲੇ ਅੰਦਰ, ਉਹ ਇਸੇ ਹੀ ਕਰਕੇ ਸਰਪੰਚ ਵੱਢਿਆ ਗਿਆ। ਹੁਣ ਜੇ ਮੰਨ ਲਓ ਵੀ ਸਾਡੇ ਤੇ ਵੀ ਇਹ ਕਾਰਵਾਈ ਹੋ ਸਕਦੀ ਹੈ, ਜਦ ਪੰਚ ਸਰਪੰਚ ਨਹੀਂ ਸੇਫ, ਫੇ ਆਮ ਲੋਕ ਕਿੱਦਾਂ? ਆਮ ਲੋਕਾਂ ਦਾ ਕੀ ਬਣੇਗਾ? ਸਹੀ ਗੱਲ ਹੈ। ਇਹ ਮੈਂ ਤਾਂ ਮਾਨ ਸਾਹਿਬ ਅੱਗੇ ਇਹੀ ਬੇਨਤੀ ਕਰੂੰਗਾ ਵੀ ਪਹਿਲਾਂ ਤਾਂ ਬਚਾਓ ਇਹਨਾਂ ਨੂੰ। ਠੀਕ ਹੈ ਜੀ। ਜੇ ਤੁਸੀਂ ਮੈਂਬਰ ਚੁਣੇ ਆ, ਮੈਂਬਰ ਬਣ ਵੀ ਗਏ ਆ, ਜੇ ਸਾਨੂੰ ਆਪਣੇ ਆਪ ਨੂੰ ਡਰ ਆ ਤਾਂ ਫੇਰ ਅਸੀਂ ਦੂਜਿਆਂ ਨੂੰ ਕਿੱਦਾਂ ਬਚਾ ਸਕਦੇ ਹਾਂ? ਬਹੁਤ ਬਹੁਤ ਇਹਦੇ ਵਿੱਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਚਾਹੀਦਾ, ਪੂਰਾ ਸਹਿਯੋਗ ਚਾਹੀਦਾ, ਉਹਦੇ ਨਾਲ ਹੀ ਸਾਰਾ ਕੁਝ ਬਣ ਸਕਦਾ। ਠੀਕ ਹੈ, ਧੰਨਵਾਦ, ਧੰਨਵਾਦ, ਸ਼ੁਕਰੀਆ, ਸ਼ੁਕਰੀਆ, ਧੰਨਵਾਦ।